दल खालसा ਦੇ ਬੁਲਾਰੇ ਪਰਮਜੀਤ ਸਿੰਘ ਮੰਡ ਦੀ ਸਿੱਖ ਨੌਜਵਾਨਾਂ ਨੂੰ ਖਾਸ ਅਪੀਲ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਲਖਵੀਰ ਸਿੰਘ ਰੋਡੇ ਦਾ ਹੋਇਆ ਦੇਹਾਂਤ। ਭੁੱਖ ਹੜਤਾਲ ਤੇ ਬੈਠੇ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ। ਭਲਕੇ ਪੰਥਕ ਕਾਰਜਾਂ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਵੇਗੀ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ। ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ 9 ਦਸੰਬਰ ਨੂੰ ਬਠਿੰਡਾ ਵਿਖੇ ਸਿੱਖਾਂ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਦੇ ਰੋਸ ਵਜੋਂ ਖਾਲਸਾ ਮਾਰਚ ਕੱਢਿਆ ਜਾਵੇਗਾ। ਇਸ ਮੌਕੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਸਿੱਖ ਨੌਜਵਾਨਾਂ ਨੂੰ ਖਾਸ ਅਪੀਲ ਕਰਦਿਆਂ ਸਾਥ ਦੇਣ ਦੀ ਗੱਲ ਆਖੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਹੱਕ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਮਰਨਾ ਤਾਂ ਸਭ ਨੇ ਹੈ, ਪਰ ਜੇਕਰ ਸਿੱਖਾਂ ਨੂੰ ਸਾਜ਼ਿਸ਼ਾਂ ਕਰਕੇ ਮਾਰਿਆ ਜਾਵੇਗਾ ਤਾਂ ਉਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਉਹਨਾਂ ਵਿਦੇਸ਼ਾਂ ਵਿੱਚ ਹੋਏ ਸਿੱਖਾਂ ਦੇ ਕਤਲ ਅਤੇ ਸਿੱਖ ਆਗੂ ਪੰਨੂ ਦੇ ਕਤਲ ਦੀ ਸਾਜ਼ਿਸ਼ ਤੇ ਬੋਲਦਿਆਂ ਕਿਹਾ ਕਿ ਭਾਰਤ ਹੁਣ ਦੇਸ਼ ਤੋਂ ਬਾਹਰ ਵੀ ਸਿੱਖਾਂ ਦਾ ਕਤਲ ਕਰ ਰਿਹਾ ਹੈ। ਸਾਡੇ ਕਿਸੇ ਨਾਲ ਵਿਚਾਰ ਨਾ ਮਿਲਣ ਤਾਂ ਉਹ ਅੱਡ ਗੱਲ ਹੈ, ਪਰ ਜੇ ਕੋਈ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਗੱਲ ਕਰਦਾ ਹੈ, ਮੰਗ ਕਰਦਾ ਹੈ, ਉਸ ਨੂੰ ਕੋਈ ਮਾਰਨ ਦੀ ਸਾਜ਼ਿਸ਼ ਰਚੇ, ਇਹ ਸਿੱਖ ਕਦੇ ਬਰਦਾਸ਼ਤ ਨਹੀਂ ਕਰਨਗੇ। ਭਾਰਤੀ ਹਕੂਮਤ ਸਾਡੇ ਯੋਧਿਆਂ ਨੂੰ ਇਸ ਟਾਈਮ ਟਾਰਗੇਟ ਵੀ ਕਰਦੀ ਪਈ, ਮਾਰ ਵੀ ਰਹੀ ਹੈ। ਔਰ ਉਹਦੀ ਐਗਜ਼ਾਮਪਲ 2023 ਦੇ ਵਿੱਚ ਕਿੰਨੀਆਂ ਨੇ। ਪਹਿਲਾਂ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ, ਕੈਨੇਡਾ ਦੀ ਧਰਤੀ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੀਤਾ, ਤੇ ਇਸੇ ਲੜੀ ਦੇ ਵਿੱਚ ਚੱਲਦਾ ਹੁਣ ਜਿਹੜੀ ਇੱਕ ਬਾਹਰ ਆਈ ਗੱਲ ਜਿਹੜੀ ਅਮਰੀਕਾ ਦੀ ਧਰਤੀ ਤੋਂ ਆਈ ਹੋਈ ਕਿ ਜਿਹੜਾ ਗੁਰਪਤਵੰਤ ਸਿੰਘ ਪੰਨੂ ਆ ਉਹਦੇ ਨਾਲ ਕਿਸੇ ਦਾ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇੱਕ ਵੱਖਰੀ ਗੱਲ। ਅਸੀਂ ਵੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਉਹਦੇ ਅਸਹਿਮਤ ਹਾਂ, ਪਰ ਗੱਲ ਸਿਰਫ ਇੰਨੀ ਕਿ ਵੀ ਕੋਈ ਸਾਡੇ ਉਹਨਾਂ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਪੰਜਾਬ ਦੀ ਪੰਥ ਦੀ ਆਜ਼ਾਦੀ ਦੀ ਗੱਲ ਕਰਦੇ ਨੇ, ਤੇ ਇਹ ਬਰਦਾਸ਼ਤ ਨਹੀਂ। ਕੋਈ ਆਵੇ ਗੁਰੂ ਮਹਾਰਾਜ ਸਾਨੂੰ ਕੁਦਰਤੀ ਮੌਤ ਦੇਵੇ, ਉਹ ਤਾਂ ਸਾਰਿਆਂ ਨੂੰ ਆਉਣੀ, ਪਰ ਇੰਡੀਆ ਵਾਲੇ ਸਾਨੂੰ ਚੁਣ ਕੇ ਮਾਰਨ ਤੇ ਅਸੀਂ ਘਰਾਂ 'ਚ ਬੈਠੇ ਹੋਈਏ, ਇਹ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਤੇ ਉਹਦੇ ਲਈ ਨਿਕਲਣਾ ਚਾਹੀਦਾ ਸਾਨੂੰ ਬਾਹਰ। ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੋ, ਵੱਖਰੀ ਗੱਲ ਆ, ਮੈਂ ਪੰਨੂ ਨਾਲ ਸਹਿਮਤ ਨਹੀਂ ਹਾਂ, ਵੱਖਰੀ ਗੱਲ ਆ, ਪਰ ਘੱਟੋ ਘੱਟ ਇੱਕ ਗੱਲ ਤੇ ਸਹਿਮਤ ਹੈ ਨਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਅਸੀਂ ਲੈਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਖਾਲਸਾ ਰਾਜ ਆਵੇ ਇੱਥੇ। ਅਸੀਂ ਨਹੀਂ ਚਾਹੁੰਦੇ ਇੰਡੀਆ ਦੀ ਗੁਲਾਮੀ ਸਾਡੇ ਪਿੰਡੇ ਦੇ ਉੱਤੇ ਜਿਹੜੀ ਅਸੀਂ ਹੰਡਾਈਏ, ਤੇ ਉਸ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਕੋਈ ਟਾਰਗੇਟ ਕਰੇ ਤੇ ਅਸੀਂ ਜਿਹੜੇ ਆਪਣੇ ਘਰਾਂ ਦੇ ਵਿੱਚ ਬਹਿ ਕੇ ਤੇ ਸਿਰਫ ਸ਼ਾਂਤਮਈ ਤਰੀਕੇ ਨਾਲ ਬੈਠੇ ਰਹੀਏ, ਇਹ ਸਾਨੂੰ ਗਵਾਰਾ ਨਹੀਂ। ਇਹ ਸਿੱਖ ਦਾ ਕਰੈਕਟਰ ਨਹੀਂਗਾ ਵੀ ਕੋਈ ਸਾਡੇ ਤੇ ਚੜ੍ਹ ਕੇ ਆਵੇ, ਕੋਈ ਸਾਡੇ ਤੇ ਚੜ੍ਹਾਈ ਕਰੇ ਤੇ ਅਸੀਂ ਕਹੀਏ ਵੀ ਨਹੀਂ ਘਰਾਂ ਦੇ ਵਿੱਚ ਬੈਠੇ ਰਹੀਏ ਸਭ ਕੁਝ ਠੀਕ ਹੋ ਜਾਊਗਾ। ਇਹ ਨਹੀਂ ਜੀ ਹੋਣਾ। ਖਾਸ ਤੌਰ ਤੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ, ਬਜ਼ੁਰਗਾਂ ਦੀ ਲੰਘ ਗਈ ਹੈ, ਜਿਨ੍ਹਾਂ ਨੇ ਨਹੀਂ ਲੰਘੀ ਹੋਰ 10-20 ਸਾਲਾਂ ਲੰਘ ਜਾਏਗੀ, ਮੌਤ ਸਾਰਿਆਂ ਨੂੰ ਆ ਜਾਣੀ ਹੈ। ਤੇ ਨੌਜਵਾਨੋ ਬੁਢੇਪਾ ਸਾਡੇ ਤੁਹਾਡੇ ਤੇ ਵੀ ਆਇਆ ਲਿਓ ਕਿ ਅਸੀਂ ਇੱਕ ਜਲਾਲਤ ਭਰੀ ਜ਼ਿੰਦਗੀ ਜਿਉਣੀ ਹੈ ਇਸ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਸਵੈਮਾਨ ਵਾਲੀ ਇਹ ਅਸੀਂ ਮਿੱਥੀਏ, ਤੇ ਅਸੀਂ ਸਵੈਮਾਨ ਦੇ ਨਾਲ ਜੀਣਾ ਆ। ਤੇ ਇਹ ਕਦੀ ਬਰਦਾਸ਼ਤ ਨਹੀਂ ਕਰਨਾ ਕਿ ਇੰਡੀਆ ਦੀ ਹਕੂਮਤ ਸਾਡੇ ਯੋਧਿਆਂ ਨੂੰ ਕਿਸੇ ਵੀ ਧਰਤੀ ਤੇ ਬੈਠੇ ਹੋਣ, ਜਿਹੜਾ ਵੀ ਖਾਲਿਸਤਾਨੀ ਹੋਵੇ, ਜਿਹੜਾ ਵੀ ਸਿੱਖ ਹੋਵੇ, ਉਹਨੂੰ ਟਾਰਗੇਟ ਕਰੇ ਤੇ ਉਹਨੂੰ ਮਾਰੇ। ਤੇ ਇਹਦੇ ਵਿਰੋਧ ਖੜਨਾ ਪਊਗਾ ਸਾਨੂੰ, ਤੇ ਅਸੀਂ ਖੜਾਂਗੇ, ਲੜਾਂਗੇ। ਇਹੀ ਸਾਡਾ ਕਰੈਕਟਰ ਹੈ, ਇਹੀ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਹੈ। ਤੇ ਜੇ ਸਾਨੂੰ ਸ਼ਸਤਰ ਦਿੱਤੇ ਨੇ ਤੇ ਮੈਂ ਇਹ ਤਾਂ ਨਹੀਂ ਕਹਿੰਦਾ ਚੁੱਕ ਲਓ, ਪਰ ਲੜਨ ਦਾ ਤਰੀਕਾ ਜੇ ਬਦਲਿਆ ਤੇ ਬਦਲੋ। ਨਹੀਂ ਲੜ ਸਕਦੇ ਸ਼ਸਤਰ ਦੇ ਨਾਲ ਤੇ ਉੱਦਾਂ ਸੜਕਾਂ 'ਤੇ ਨਿਕਲ ਸਕਦੇ ਹੋ ਨਾ, ਦੁਨੀਆ ਸਾਰੀ ਨਿਕਲਦੀ ਹੈ। ਸੋ ਨਿਕਲੋ। 9 ਤਰੀਕ ਨੂੰ ਅਸੀਂ ਬਠਿੰਡੇ ਰੱਖਿਆ ਪ੍ਰੋਗਰਾਮ। ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਆਓ ਉੱਥੇ, ਘੱਟੋ ਘੱਟ ਆਪਣੇ ਇਲਾਕਿਆਂ 'ਚ ਨਿਕਲੋ, ਪਰ ਨਿਕਲੋ ਤੇ ਸਹੀ ਯਾਰ ਘਰਾਂ 'ਚੋਂ ਬਾਹਰ। ਸਿੱਖ ਦਾ ਮਤਲਬ ਜਿੱਚਰ ਰਹੀਏ ਨਾਨਕਾ, ਕਿਛ ਸੁਣੀਏ ਕਿਛ ਕਈ। ਅਸੀਂ ਤਾਂ ਬੋਲਣਾ ਹੀ ਹਟ ਗਏ। ਸਾਡੇ ਨਾਲ ਲੱਖ ਵਧੀਕੀਆਂ ਹੁੰਦੀਆਂ ਰਹਿਣ, ਸਾਡੇ ਨਾਲ ਪਰਸਨਲ ਹੋ ਜਾਏ ਤੇ ਅਸੀਂ ਸਾਰੇ ਪਿੰਡ ਹੀ ਦਵਾਈ ਚੁੱਕ ਲੈਂਦੇ ਆ, ਤੇ ਸਾਡੇ ਨਾਲ ਕੌਮੀ ਰੂਪ ਦੇ ਉੱਤੇ ਵਧੀਕੀਆਂ ਹੋਣ ਤੇ ਸਾਡੇ ਮਾਂ ਪਿਓ ਗੁੱਟੋਂ ਫੜ ਕੇ ਘਰ ਬਾਹਰ ਲੈਂਦੇ ਵੀ ਪੁੱਤ ਘਰ ਬਹਿ ਜਾ। ਇਹ ਸਿੱਖ ਦਾ ਕਰੈਕਟਰ ਨਹੀਂ ਹੈ। ਇੱਦਾਂ ਕਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਜੀ ਹੋਣਾ। ਉਮਰ ਵੱਧ ਘੱਟ ਜਿਹੜੀ ਉਹ ਵੱਖਰੀ ਗੱਲ ਆ, ਕਿਸੇ ਨੇ 90 ਸਾਲ ਦੇ ਹੋ ਕੇ ਚੱਲ ਜਾਣਾ, ਕਿਸੇ ਨੇ 9 ਸਾਲਾਂ ਦੇ ਵਿੱਚ ਚੱਲ ਜਾਣਾ। ਤੇ ਸਾਡੇ ਇੱਥੇ 9 ਸਾਲਾਂ ਦੇ ਬਾਬੇ ਨੇ ਤੇ 90 ਸਾਲਾਂ ਦੇ ਗਏ। ਦੁਨੀਆ ਪੁੱਛਦੀ ਨਹੀਂ ਆ ਕਿ ਕੌਣ ਸੀ ਤੇ ਕਿੱਥੇ ਗਿਆ ਸੀ। ਸੋ ਜਾਣਾ ਸਾਰਿਆਂ ਨੇ ਆ, ਪਰ ਕਿਸ ਤਰੀਕੇ ਦੇ ਨਾਲ ਤੇ ਕਿਸ ਸਵੈਮਾਨ ਦੇ ਨਾਲ ਜਾਣਾ ਹੈ, ਜਾਂ ਸਿਰਫ ਉੱਦਾਂ ਹੀ ਜ਼ਿੰਦਗੀ ਭੋਗ ਕੇ ਚਲੇ ਜਾਣਾ ਹੈ, ਅਸੀਂ ਤੁਸੀਂ ਡਿਸਾਈਡ ਕਰੀਏ। ਤੇ ਜੇ ਗੁਰੂ ਦੀ ਦਰਗਾਹ 'ਚ ਪ੍ਰਵਾਨ ਹੋਣਾ ਆ ਤੇ ਗੁਰੂ ਮਹਾਰਾਜ ਦਾ ਇੱਕ ਫਰਮਾਨ ਹੈ, ਹਾਲਾਂਕਿ ਬਾਬਾ ਫਰੀਦ ਜੀ ਦੇ ਰਾਹੀਂ ਆ ਕਿ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜੇ ਸਰੀਰ। ਮਤਲਬ ਆਂਦੇ ਜੇ ਤੂੰ ਪਰਾਏਦਾਰ ਤੇ ਰਹਿਣਾ ਹੈ, ਜੇ ਗੁਲਾਮਾਂ ਦੀ ਜ਼ਿੰਦਗੀ ਜਿਉਣੀ ਆ, ਤੇ ਬਾਬਾ ਫਰੀਦ ਕਹਿੰਦੇ ਇਹਨੂੰ ਚੰਗੀ ਤੇ ਮੌਤ ਹੈ। ਤੇ ਅਸੀਂ ਮੌਤ ਤੋਂ ਬਚਦੇ ਫਿਰਦੇ ਆ ਤੇ ਇੰਡੀਆ ਦੇ ਖਿਲਾਫ ਨਹੀਂ ਬੋਲਦੇ। ਅਸੀਂ ਮੌਤ ਤੋਂ ਡਰਦੇ ਫਿਰਦੇ, ਇਹਨਾਂ ਹਕੂਮਤਾਂ ਦੇ ਖਿਲਾਫ ਨਹੀਂ ਬੋਲਦੇ, ਤੇ ਉਹਦੇ ਆਉਣੀ ਆ। ਤੇ ਬਾਬਾ ਫਰੀਦ ਕਹਿੰਦੇ ਨੇ ਇਹੋ ਜਿਹੀ ਜ਼ਿੰਦਗੀ ਨਾਲੋਂ ਤੇਰੀ ਮੌਤ ਚੰਗੀ ਹੈ। ਤੇ ਜੇ ਇਹੋ ਜਿਹੀ ਮੌਤ ਸਾਨੂੰ ਆ ਵੀ ਜਾਊਗੀ ਨਾ, ਸਾਡੇ ਸੰਘਰਸ਼ ਦੇ ਰਾਹ ਚੱਲਦੇ ਤੇ ਗੁਰੂ ਦੀ ਦਰਗਾਹ ਦੇ ਪ੍ਰਵਾਨ ਹੋ ਜਾਵਾਂਗੇ। KLF ਦੇ ਚੀਫ ਲਖਬੀਰ ਸਿੰਘ ਰੋਡੇ ਦਾ ਪਾਕਿਸਤਾਨ ਵਿੱਚ ਦੇਹਾਂਤ ਹੋ ਗਿਆ ਹੈ। 72 ਸਾਲ ਦੇ ਰੋਡੇ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਰਹੇ ਹਨ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਕੇ ਭਤੀਜੇ ਸਨ। ਉਹਨਾਂ ਦੀ ਮੌਤ ਦੀ ਪੁਸ਼ਟੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਜਸਬੀਰ ਸਿੰਘ ਰੋਡੇ ਨੇ ਕੀਤੀ ਹੈ।
ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਭਰਾ ਦੇ ਪੁੱਤਰ ਵੱਲੋਂ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਲਖਬੀਰ ਸਿੰਘ ਦੀ ਪਾਕਿਸਤਾਨ ਵਿੱਚ 2 ਦਸੰਬਰ ਨੂੰ ਮੌਤ ਹੋ ਗਈ ਹੈ ਅਤੇ ਉਹਨਾਂ ਦਾ ਉੱਥੇ ਹੀ ਸੰਸਕਾਰ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਲਖਬੀਰ ਸਿੰਘ ਰੋਡੇ ਦੀ ਮੌਤ ਦੀ ਵਜ੍ਹਾ ਦਿਲ ਦਾ ਦੌਰਾ ਸੀ। ਉਹਨਾਂ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। 1985 에ਅਰ ਇੰਡੀਆ ਬੰਬਾਰੀ ਵਿੱਚ ਲਖਬੀਰ ਸਿੰਘ ਰੋਡੇ ਦਾ ਨਾਮ ਆਇਆ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਹਨਾਂ ਖਿਲਾਫ UAPS ਦੇ ਕੇਸ ਦਰਜ ਸਨ। ਫਿਰ ਲਖਬੀਰ ਸਿੰਘ ਰੋਡੇ ਦੁਬਈ ਦੇ ਰਸਤੇ ਤੋਂ ਪਾਕਿਸਤਾਨ ਚਲੇ ਗਏ ਸਨ। 2021 ਵਿੱਚ ਲੁਧਿਆਣਾ ਕੋਰਟ ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਪੰਜਾਬ ਪੁਲਿਸ ਨੇ ਉਹਨਾਂ ਦਾ ਹੱਥ ਦੱਸਿਆ ਸੀ। NIA ਨੇ ਇਸੇ ਸਾਲ ਅਕਤੂਬਰ ਵਿੱਚ ਮੋਗਾ ਵਿੱਚ ਛਾਪੇਮਾਰੀ ਦੌਰਾਨ ਭਾਈ ਲਖਬੀਰ ਸਿੰਘ ਰੋਡੇ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੀ। ਉਹਨਾਂ ਦੀ 43 ਕਨਾਲ ਜ਼ਮੀਨ ਨੂੰ ਸੀਲ ਕਰ ਦਿੱਤਾ ਗਿਆ ਸੀ। NIA ਆਪਣੇ ਨਾਲ ਪੁਲਿਸ ਦੀ ਟੀਮ ਵੀ ਲੈ ਕੇ ਆਈ ਸੀ। ਇਸ ਦੌਰਾਨ ਪੰਜਾਬ ਸਰਕਾਰ ਦੇ ਕਮਾਂਡੋ ਵੀ ਨਾਲ ਆਏ ਸਨ। ਟੀਮ ਦੀ ਇਤਲਾਹ ਮਿਲਣ ਤੋਂ ਬਾਅਦ ਨਿਹੰਗ ਸਿੰਘ ਵੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਖਾਲਿਸਤਾਨ ਨਾਲ ਜੁੜੇ 5 ਸਿੱਖ ਆਗੂਆਂ ਦੀ ਮੌਤ ਸ਼ੱਕੀ ਹਾਲਤ ਵਿੱਚ ਹੋਈ ਹੈ, ਜਿਨ੍ਹਾਂ ਵਿੱਚ 3 ਦਾ ਕਤਲ ਕੀਤਾ ਗਿਆ ਜਦਕਿ 2 ਦੀ ਬਿਮਾਰੀ ਦੀ ਵਜ੍ਹਾ ਕਰਕੇ ਮੌਤ ਹੋਈ। ਇਸੇ ਸਾਲ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਗਿਆ, ਜਿਸ ਦਾ ਇਲਜ਼ਾਮ ਕੈਨੇਡਾ ਨੇ ਭਾਰਤ ਸਰਕਾਰ ਤੇ ਲਗਾਇਆ ਹੈ। ਹਾਲਾਂਕਿ ਭਾਰਤ ਸਰਕਾਰ ਨੇ ਸਬੂਤ ਨਾ ਪੇਸ਼ ਕਰਨ ਦੀ ਸੂਰਤ ਵਿੱਚ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮੋਟਰਸਾਈਕਲ ਸਵਾਰਾਂ ਨੇ ਸਵੇਰ ਦੀ ਸੈਰ ਦੌਰਾਨ ਉਹਨਾਂ ਦਾ ਕਤਲ ਕਰ ਦਿੱਤਾ ਸੀ। ਕਨਿਸ਼ਕਾਂਡ ਵਿੱਚ ਬਰੀ ਹੋਏ ਰਿਪੂਦਮਨ ਸਿੰਘ ਮਲਿਕ ਦਾ ਕੈਨੇਡਾ ਵਿੱਚ ਪਿਛਲੇ ਸਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੁਝ ਸਮੇਂ ਪਹਿਲਾਂ ਉਹ ਭਾਰਤ ਆਏ ਸਨ ਅਤੇ ਉਹਨਾਂ ਨੇ ਮੋਦੀ ਸਰਕਾਰ ਦੀ ਤਾਰੀਫ ਵੀ ਕੀਤੀ ਸੀ। UK ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਮੌਤ ਤੇ ਵੀ ਹੁਣ ਸ਼ੱਕ ਜਤਾਇਆ ਜਾ ਰਿਹਾ ਹੈ। ਪਰਿਵਾਰ ਨੇ ਉਹਨਾਂ ਦੀ ਮੌਤ ਤੇ ਸ਼ੱਕ ਜ਼ਾਹਰ ਕੀਤਾ ਅਤੇ ਬ੍ਰਿਟੇਨ ਦੀ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਖੰਡਾ ਨੂੰ ਜ਼ਹਿਰ ਦਿੱਤਾ ਗਿਆ ਹੈ, ਜਦਕਿ ਜਾਂਚ ਟੀਮ ਨੇ ਕੈਂਸਰ ਨੂੰ ਅਵਤਾਰ ਸਿੰਘ ਖੰਡਾ ਦੀ ਮੌਤ ਦਾ ਕਾਰਨ ਦੱਸਿਆ ਸੀ। ਤਾਜ਼ਾ ਮਾਮਲਾ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੈ। ਇਸ ਮਾਮਲੇ ਵਿੱਚ ਅਮਰੀਕਾ ਨੇ ਇੱਕ ਭਾਰਤੀ ਨੂੰ ਫੜਿਆ ਹੈ ਅਤੇ ਇਲਜ਼ਾਮ ਹੈ ਕਿ ਭਾਰਤੀ ਏਜੰਟ ਦੇ ਕਹਿਣ ਤੇ ਉਹ ਪੰਨੂ ਨੂੰ ਮਾਰਨ ਦੀ ਤਿਆਰੀ ਕਰ ਰਿਹਾ ਸੀ। ਇਸ ਮਾਮਲੇ ਦੀ ਜਾਂਚ ਦੇ ਲਈ ਭਾਰਤ ਸਰਕਾਰ ਨੇ ਹਾਈ ਲੈਵਲ ਕਮੇਟੀ ਦਾ ਗਠਨ ਵੀ ਕੀਤਾ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਜਦੋਂ ਜੇਲ੍ਹ ਸਟਾਫ ਉਹਨਾਂ ਕੋਲ ਖਾਣਾ ਲੈ ਕੇ ਪਹੁੰਚਿਆ ਤਾਂ ਉਹਨਾਂ ਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਉਹਨਾਂ ਨਾਲ ਮੁਲਾਕਾਤ ਵੀ ਕੀਤੀ। ਬੀਬੀ ਕਮਲਦੀਪ ਕੌਰ ਨੇ ਦੱਸਿਆ ਕਿ ਉਹਨਾਂ ਦਾ ਭਰਾ ਇਨਸਾਫ ਲਈ ਭੁੱਖ ਹੜਤਾਲ ਤੇ ਹੈ। ਇਸ ਦੌਰਾਨ ਭਾਈ ਰਾਜੋਆਣਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਕਿ 2012 ਵਿੱਚ ਰਾਸ਼ਟਰਪਤੀ ਨੂੰ ਦਿੱਤੀ ਗਈ ਰਹਿਮ ਦੀ ਅਪੀਲ ਤੇ ਪਿਛਲੇ 11 ਸਾਲ 8 ਮਹੀਨਿਆਂ ਵਿੱਚ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਕੋਈ ਫੈਸਲਾ ਨਹੀਂ ਕਰਵਾ ਸਕੇ। ਹੁਣ ਆਗੂਆਂ ਵੱਲੋਂ ਕੀਤੇ ਕਿਸੇ ਵੀ ਵਾਅਦੇ ਨੂੰ ਮੰਨਣ ਦਾ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ। ਉਹਨਾਂ ਕਿਹਾ ਕਿ ਮੈਂ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਰਿਹਾ ਹਾਂ। ਇਸ ਦੇ ਨਾਲ ਹੀ ਉਹਨਾਂ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕੀਤੇ ਜਾਣ, ਕਿਉਂਕਿ ਅਪੀਲ ਵਾਪਸ ਹੋਣ ਤੱਕ ਮੇਰੀ ਭੁੱਖ ਹੜਤਾਲ ਜਾਰੀ ਰਹੇਗੀ। ਇਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਭਾਈ ਰਾਜੋਆਣਾ ਨੇ ਲਿਖਿਆ ਕਿ ਇਸ ਤੋਂ ਪਹਿਲਾਂ ਵੀ ਮੈਂ ਪਿਛਲੇ ਤਕਰੀਬਨ 1 ਮਹੀਨੇ ਵਿੱਚ 3 ਚਿੱਠੀਆਂ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਮਾਰਚ 2012 ਨੂੰ ਦੇਸ਼ ਦੇ ਰਾਸ਼ਟਰਪਤੀ ਜੀ ਕੋਲ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਆਦੇਸ਼ ਜਾਰੀ ਕਰਨ ਦੀ ਬੇਨਤੀ ਕਰ ਚੁੱਕਾ ਹਾਂ, ਕਿਉਂਕਿ ਰਾਸ਼ਟਰਪਤੀ ਕੋਲ ਪਾਈ ਕਿਸੇ ਵੀ ਅਪੀਲ ਤੇ ਰੂਟੀਨ ਵਿੱਚ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਫੈਸਲਾ ਹੋ ਜਾਂਦਾ ਹੈ। ਪਰ ਇਸ ਅਪੀਲ ਤੇ ਤਾਂ ਪਿਛਲੇ 11 ਸਾਲ 8 ਮਹੀਨੇ ਤੋਂ ਨਾ ਤਾਂ ਕੇਂਦਰ ਸਰਕਾਰ ਨੇ ਕੋਈ ਫੈਸਲਾ ਕੀਤਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਅਪੀਲ ਤੇ ਕੋਈ ਫੈਸਲਾ ਹੀ ਕਰਵਾ ਸਕੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੁਝ ਅਤਿ ਜ਼ਰੂਰੀ ਪੰਥਕ ਕਾਰਜਾਂ ਸੰਬੰਧੀ ਵਿਚਾਰਾਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭਲਕੇ 6 ਦਸੰਬਰ ਨੂੰ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾਈ ਹੈ। ਇਸ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਹੋਏ ਬਿਆਨ ਰਾਹੀਂ ਦੱਸਿਆ ਗਿਆ ਹੈ ਕਿ 6 ਦਸੰਬਰ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਾਹਿਬਾਨਾਂ ਦੀ ਜ਼ਰੂਰੀ ਇਕੱਤਰਤਾ ਹੋਵੇਗੀ, ਜਿਸ ਦੇ ਵਿੱਚ ਕੁਝ ਅਤਿ ਜ਼ਰੂਰੀ ਪੰਥਕ ਕਾਰਜਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ADGP ਤੋਂ ਪ੍ਰਵਾਨਗੀ ਮਿਲੀ ਸੀ, ਪਰ ਜੇਲ੍ਹ ਤੋਂ ਬਾਹਰ ਪਹੁੰਚੇ ਵਫਦ ਨੂੰ ਮਿਲਣ ਤੋਂ ਰੋਕਿਆ ਗਿਆ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਵਚਨਬੱਧ ਹੈ। ਕੱਲ੍ਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਭਾਈ ਸਾਹਿਬ ਦੇ ਨਾਲ ਪਟਿਆਲਾ ਜੇਲ੍ਹ ਦੇ ਵਿੱਚ ਮੁਲਾਕਾਤ ਕਰਨੀ ਸੀ, ਜਿਹਦਾ ਕਿ 30 ਨਵੰਬਰ 2023 ਨੂੰ ਸ਼੍ਰੋਮਣੀ ਅਕਾਲੀ ਦਲ ਨੇ ADGP ਪ੍ਰਿਜ਼ਨਸ ਨੂੰ ਲਿਖ ਕੇ ਭੇਜਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਅਗਵਾਈ ਦੇ ਵਿੱਚ ਭਾਈ ਸਾਹਿਬ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਟਿਆਲਾ ਜੇਲ੍ਹ ਜਾਣਾ ਚਾਹੁੰਦਾ। ਔਰ 1 ਤਰੀਕ ਨੂੰ 1 ਦਸੰਬਰ ਨੂੰ ਅੱਜ ADGP ਪ੍ਰਿਜ਼ਨਸ ਵੱਲੋਂ ਪੱਤਰ ਜਾਰੀ ਕਰਕੇ ਉਸ ਗੱਲ ਦੀ ਪਰਮਿਸ਼ਨ ਦੇ ਦਿੱਤੀ ਜਾਂਦੀ ਹੈ ਔਰ ਜੇਲ੍ਹ ਸੁਪਰੀਡੈਂਟ ਨੂੰ ਲਿਖਿਆ ਜਾਂਦਾ ਹੈ
ਕਿ ਜੇਲ੍ਹ ਸੁਪਰਿੰਟੈਂਡੈਂਟ ਮੁਲਾਕਾਤ ਕਰਨ ਦੇ ਲਈ ਸਭ ਸਰਮਰੱਥ ਇੱਕ ਅਥਾਰਟੀ ਹੈ ਤੇ ਉਹ ਵਫਦ ਦੀ ਮੁਲਾਕਾਤ ਜੇਲ੍ਹ ਰੂਲਸ ਦੇ ਮੁਤਾਬਕ ਕਰਾਉਣ। ਤੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਦੋਂ ਕੱਲ ਸੈਂਟਰਲ ਜੇਲ੍ਹ ਪਹੁੰਚਦਾ ਤਾਂ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਭਾਈ ਸਾਹਿਬ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ। ਐਨ ਮੌਕੇ ਤੇ ਜੇਲ੍ਹ ਦੇ ਦਰਵਾਜ਼ੇ ਦੇ ਉੱਤੇ ਗੱਲ ਕਹੀ ਜਾਂਦੀ ਹੈ ਕਿ ਜੀ ਰੂਲਸ ਨਹੀਂ ਪ੍ਰੋਵਾਈਡ ਕਰਦੇ। ਸਾਡਾ ਕੱਲ ਵੀ ਬੜਾ ਸਪਸ਼ਟ ਸਵਾਲ ਸੀ ਤੇ ਅੱਜ ਵੀ ਹੈ ਕਿ ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ADGP ਜੇਲ੍ਹ ਨੂੰ ਲਿਖੀ, ਇੱਕ ਚਿੱਠੀ ਸ਼੍ਰੋਮਣੀ ਅਕਾਲੀ ਦਲ ਨੇ ADGP ਜੇਲ੍ਹ ਨੂੰ ਲਿਖੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਭਾਈ ਸਾਹਿਬ ਦੇ ਨਾਲ ਮੁਲਾਕਾਤ ਕਰਿਆ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੂੰ ਕੱਲ ਜੇਲ੍ਹ ਦੇ ਬਾਹਰ ਸਿਰਫ ਤੇ ਸਿਰਫ ਇਸ ਗੱਲ ਕਰਕੇ ਰੋਕਿਆ ਗਿਆ ਕਿਉਂਕਿ ਉਹਦੀ ਅਗਵਾਈ ਸਰਦਾਰ ਬਿਕਰਮ ਸਿੰਘ ਮਜੀਠੀਆ ਕਰ ਰਹੇ ਸੀ, ਕਿਉਂਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਲਗਾਤਾਰ ਭਗਵੰਤ ਮਾਨ ਸਾਹਿਬ ਦੇ ਤੇ ਸਰਕਾਰ ਦੇ ਉੱਤੇ ਉਹਨਾਂ ਦੀ ਮਾੜੀ ਨੀਤੀਆਂ ਨੂੰ ਲੈ ਕੇ ਹਮਲਾਵਰ ਨੇ। ਸਿਰਫ ਇਸ ਗੱਲ ਕਰਕੇ ਇਸ ਵਫਦ ਨੂੰ ਜੇਲ੍ਹ ਦੇ ਬਾਹਰ ਰੋਕਿਆ ਗਿਆ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਪੰਜਾਬ ਵਿੱਚ ਸਭ ਤੋਂ ਵੱਧ 144 ਮੌਤਾਂ ਹੋਈਆਂ। ਇਸ ਤੋਂ ਬਾਅਦ ਰਾਜਸਥਾਨ ਵਿੱਚ 117 ਅਤੇ ਮੱਧ ਪ੍ਰਦੇਸ਼ ਵਿੱਚ 74 ਮੌਤਾਂ ਹੋਈਆਂ। 2022 ਵਿੱਚ ਦੇਸ਼ ਵਿੱਚ 116 ਔਰਤਾਂ ਸਮੇਤ 681 ਵਿਅਕਤੀਆਂ ਨੇ ਨਸ਼ੇ ਦੀ ਓਵਰਡੋਜ਼ ਕਾਰਨ ਆਪਣੀ ਜਾਨ ਗਵਾਈ। ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 15 ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਿਲ ਹਨ। ਗੁਆਂਢੀ ਸੂਬੇ ਹਰਿਆਣਾ ਵਿੱਚ 9 ਮੌਤਾਂ ਹੋਈਆਂ। ਪੰਜਾਬ ਵਿੱਚ ਪਿਛਲੇ ਸਾਲ ਕੇਰਲ ਅਤੇ ਮਹਾਰਾਸ਼ਟਰ ਤੋਂ ਬਾਅਦ NDPS ਐਕਟ 1985 ਦੇ ਤਹਿਤ ਦੇਸ਼ ਵਿੱਚ ਤੀਜੇ ਨੰਬਰ ਤੇ ਸਭ ਤੋਂ ਵੱਧ 12,442 ਕੇਸ ਦਰਜ ਕੀਤੇ ਗਏ। ਪਿਛਲੇ ਸਾਲ NDPS ਐਕਟ ਤਹਿਤ ਦੇਸ਼ ਭਰ ਵਿੱਚ 1.15 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਇਸੇ ਤਰ੍ਹਾਂ ਪੰਜਾਬ ਵਿੱਚ ਪਿਛਲੇ ਸਾਲ ਦੇਸ਼ ਵਿੱਚ ਤੀਸਰੇ ਨੰਬਰ ਤੇ ਸਭ ਤੋਂ ਵੱਧ ਮੌਤਾਂ ਨਜਾਇਜ਼ ਜਾਂ ਨਕਲੀ ਸ਼ਰਾਬ ਦੇ ਸੇਵਨ ਕਾਰਨ ਹੋਈਆਂ। ਇਸ ਤੋਂ ਬਾਅਦ ਬਿਹਾਰ ਵਿੱਚ 134 ਅਤੇ ਕਰਨਾਟਕ ਵਿੱਚ 98 ਮੌਤਾਂ ਹੋਈਆਂ। ਹਿਮਾਚਲ ਪ੍ਰਦੇਸ਼ ਵਿੱਚ ਵੀ ਪਿਛਲੇ ਸਾਲ ਜ਼ਹਿਰੀਲੀ ਸ਼ਰਾਬ ਪੀਣ ਨਾਲ 22 ਮੌਤਾਂ ਹੋਈਆਂ ਸਨ। ਪਿਛਲੇ ਸਾਲ ਪੰਜਾਬ ਵਿੱਚ ਕੁੱਲ 2,441 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 204 ਪੀੜਤ ਖੇਤੀ ਖੇਤਰ ਨਾਲ ਸੰਬੰਧਿਤ ਸਨ। ਇਹਨਾਂ ਵਿੱਚ 136 ਕਿਸਾਨ ਸ਼ਾਮਿਲ ਹਨ ਜੋ ਆਪਣੀ ਜ਼ਮੀਨ ਤੇ ਖੇਤੀ ਕਰਦੇ ਸਨ, 21 ਜਿਨ੍ਹਾਂ ਨੇ ਠੇਕੇ ਤੇ ਲਈ ਜ਼ਮੀਨ ਦੀ ਖੇਤੀ ਕੀਤੀ ਸੀ ਅਤੇ 47 ਖੇਤੀਬਾੜੀ ਮਜ਼ਦੂਰ ਸਨ। ਪੰਜਾਬ ਵਿੱਚ 109 ਖੁਦਕੁਸ਼ੀਆਂ ਦਿਵਾਲੀਆਪਨ ਜਾਂ ਕਰਜ਼ੇ ਕਾਰਨ ਅਤੇ 54 ਨਸ਼ੇ ਅਤੇ ਸ਼ਰਾਬ ਦੀ ਲੱਤ ਕਾਰਨ ਹੋਈਆਂ। ਪੰਜਾਬ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਵਿੱਚ ਪਿਛਲੇ ਸਾਲ 6% ਦੀ ਕਮੀ ਆਈ ਹੈ, ਜਦਕਿ 2021 ਵਿੱਚ 2,600 ਖੁਦਕੁਸ਼ੀਆਂ ਹੋਈਆਂ ਸਨ। ਪਿਛਲੇ ਸਾਲ ਦੇਸ਼ ਭਰ ਵਿੱਚ ਖੇਤੀ ਖੇਤਰ ਵਿੱਚ ਕੁੱਲ 11,290 ਖੁਦਕੁਸ਼ੀਆਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਹਰਿਆਣਾ ਵਿੱਚ 266 ਅਤੇ ਹਿਮਾਚਲ ਪ੍ਰਦੇਸ਼ ਵਿੱਚ 265 ਖੇਤ ਮਜ਼ਦੂਰ ਸ਼ਾਮਿਲ ਸਨ। ਖੇਤੀਬਾੜੀ ਖੇਤਰ ਵਿੱਚ ਸਭ ਤੋਂ ਵੱਧ 4,248 ਖੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਦਰਜ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਕਰਨਾਟਕ ਵਿੱਚ 2,392 ਖੁਦਕੁਸ਼ੀਆਂ ਹੋਈਆਂ। ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਪੰਜਾਬ ਪਹਿਲੇ ਨੰਬਰ ਤੇ ਹੈ। ਹਾਲਾਂਕਿ NDPS ਤਹਿਤ ਸਾਰੇ ਵਰਗਾਂ ਵਿੱਚ ਦਰਜ ਕੀਤੇ ਗਏ ਕੁੱਲ ਕੇਸਾਂ ਵਿੱਚ ਪੰਜਾਬ ਦਾ ਤੀਜਾ ਸਥਾਨ ਹੈ। NDPS ਕੇਸ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਨਸ਼ਾ ਤਸਕਰੀ ਲਈ 1 ਲੱਖ ਦੀ ਆਬਾਦੀ ਪਿੱਛੇ 24.3 ਕੇਸ ਦਰਜ ਕੀਤੇ ਗਏ ਹਨ, ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਵਿੱਚ ਹਿਮਾਚਲ ਪ੍ਰਦੇਸ਼ ਦਾ ਦੂਜਾ ਨੰਬਰ ਹੈ, ਜਿੱਥੇ 1 ਲੱਖ ਦੀ ਆਬਾਦੀ ਪਿੱਛੇ 14.8 FIRs ਦਰਜ ਕੀਤੀਆਂ ਗਈਆਂ ਹਨ। NCRB ਦੀ ਰਿਪੋਰਟ ਕੇਸਾਂ ਦੀ ਗਿਣਤੀ ਨੂੰ 2 ਸ਼੍ਰੇਣੀਆਂ ਵਿੱਚ ਵੰਡਦੀ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਵਿਅਕਤੀ ਆਉਂਦੇ ਹਨ ਜੋ ਨਸ਼ੀਲੇ ਪਦਾਰਥ ਨਿੱਜੀ ਖਪਤ ਲਈ ਰੱਖਦੇ ਹਨ, ਜਦਕਿ ਦੂਜੀ ਸ਼੍ਰੇਣੀ ਵਿੱਚ ਉਹ ਲੋਕ ਆਉਂਦੇ ਹਨ ਜਿਹੜੇ ਕਿ ਨਸ਼ੇ ਦੀ ਸਿਰਫ ਤਸਕਰੀ ਕਰਦੇ ਹਨ। ਪੰਜਾਬ ਵਿੱਚ ਇਸ ਵਰਗ ਦੇ 7,433 ਕੇਸ ਦਰਜ ਹਨ, ਜਿਸ ਕਰਕੇ ਇਸ ਵਰਗ ਵਿੱਚ ਪੰਜਾਬ ਦੇਸ਼ ਭਰ ਵਿੱਚ ਮੋਹਰੀ ਹੈ। NDPS ਦੇ ਸਾਲ 2016-18 ਤੱਕ ਦਰਜ ਕੇਸਾਂ ਵਿੱਚੋਂ ਪੰਜਾਬ ਸਭ ਤੋਂ ਉੱਪਰ ਹੈ। ਇਹ 2019 ਅਤੇ 2022 ਵਿੱਚ ਦੇਸ਼ ਵਿੱਚ ਦੂਜੇ ਨੰਬਰ ਤੇ ਸੀ, ਜਦਕਿ 2021 ਵਿੱਚ ਤੀਜੇ ਸਥਾਨ ਤੇ ਰਿਹਾ। ਅਮਰੀਕੀ ਸਿੱਖ ਸੁਪਰ ਹੀਰੋਜ਼ ਨੂੰ ਸਪੌਟਲਾਈਟ ਕਰਨ ਵਾਲੀ ਐਨੀਮੇਟਡ ਲਘੂ ਫਿਲਮ ਦੀ ਵਾਪਸੀ ਹੋਈ ਹੈ। ਅਮਰੀਕਨ ਸਿੱਖ ਨਾਮ ਦੀ ਇਸ ਐਨੀਮੇਟਡ ਲਘੂ ਫਿਲਮ ਵਿੱਚ ਵਿਕਾਸ ਖੰਨਾ ਇੱਕ ਮਿਸ਼ੇਲਿਨ ਸਟਾਰ ਸ਼ੈਫ ਅਤੇ ਓਸਕਰ ਜੇਤੂ ਗੁਨੀਤ ਮੋਂਗਾ ਕਾਰਜਕਾਰੀ ਸਹਿ ਨਿਰਮਾਤਾ ਹਨ। ਅਮਰੀਕੀ ਸਿੱਖ ਸੁਪਰ ਹੀਰੋਜ਼ ਨਾਮ ਦੀ ਫਿਲਮ ਵਿੱਚ ਤੁਹਾਨੂੰ ਇਹਨਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੇਗੀ। ਰਿਆਨ ਵੈਸਟਰਾ ਦੁਆਰਾ ਨਿਰਦੇਸ਼ਿਤ ਅੰਡਰ 10 ਮਿੰਟ ਦੀ ਇਹ ਫਿਲਮ ਵਿਸ਼ੂਜੀਤ ਸਿੰਘ ਇੱਕ ਅਮਰੀਕੀ ਮੂਲ ਦੇ ਸਿੱਖ ਜੋ ਕਿ ਦਸਤਾਰ ਸਜਾਉਂਦੇ ਹਨ, ਉਹਨਾਂ ਦੀ ਸੱਚੀ ਜੀਵਨ ਕਹਾਣੀ ਨੂੰ ਉਜਾਗਰ ਕਰਦੀ ਹੈ। ਦੱਸ ਦਈਏ ਕਿ ਵਿਕਾਸ ਖੰਨਾ ਅਤੇ ਗੁਨੀਤ ਮੋਂਗਾ ਦ ਐਲੀਫੈਂਟ ਵਿਸਪਰਸ ਲਈ ਓਸਕਰ ਜਿੱਤ ਚੁੱਕੇ ਹਨ ਅਤੇ ਹੁਣ ਓਸਕਰ ਕੁਆਲੀਫਾਈਡ ਅਮਰੀਕਨ ਸਿੱਖ ਨਾਮ ਦੀ ਫਿਲਮ ਲਈ ਕਾਰਜਕਾਰੀ ਨਿਰਮਾਤਾ ਵਜੋਂ ਕੰਮ ਕਰ ਰਹੇ ਹਨ। ਸਿੱਖਾਂ ਲਈ ਆਪਣੀ ਪ੍ਰਸ਼ੰਸਾ ਜ਼ਾਹਰ ਕਰਦੇ ਹੋਏ ਉਹਨਾਂ ਟਿੱਪਣੀ ਕੀਤੀ ਕਿ ਮੈਂ ਹਮੇਸ਼ਾ ਸਿੱਖਾਂ ਵਿੱਚ ਸੁਪਰ ਹੀਰੋਜ਼ ਦੇਖੇ ਹਨ,
ਸੰਕਟ ਦੌਰਾਨ ਉਹਨਾਂ ਦੇ ਸਾਥ ਅਤੇ ਸਮਾਜ ਵਿੱਚ ਉਹਨਾਂ ਦੀ ਸੇਵਾ ਭਾਵਨਾ ਕਿਸੇ ਤੋਂ ਲੁਕੀ ਨਹੀਂ ਹੈ। ਉਹਨਾਂ ਦੱਸਿਆ ਕਿ ਇਸ ਫਿਲਮ ਦਾ ਉਦੇਸ਼ ਸਿੱਖ ਧਾਰਨਾਵਾਂ ਨੂੰ ਮੁੜ ਪਰਿਭਾਸ਼ਿਤ ਕਰਨਾ ਅਤੇ ਨਫ਼ਰਤ ਦਾ ਮੁਕਾਬਲਾ ਕਰਨਾ ਹੈ, ਕਿਉਂਕਿ ਸਿੱਖ ਆਪਣੇ ਕੰਮ ਰਾਹੀਂ ਹਮੇਸ਼ਾ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਫਿਲਮ ਸਿੱਖਾਂ ਦੇ ਬੇਗਾਨਗੀ ਮਹਿਸੂਸ ਕਰਨ ਦੇ ਅਨੁਭਵ, ਅਮਰੀਕੀ ਸਮਾਜ ਵਿੱਚ ਫਿੱਟ ਹੋਣ ਦੀਆਂ ਚੁਣੌਤੀਆਂ ਅਤੇ 9/11 ਦੇ ਬਾਅਦ ਦੇ ਅਨੁਭਵਾਂ ਨੂੰ ਕੈਪਚਰ ਕਰਦੀ ਹੈ, ਜਿੱਥੇ ਸਿੱਖਾਂ ਨੂੰ ਪੱਖਪਾਤ ਅਤੇ ਅਪਮਾਨਜਨਕ ਲੇਬਲਾਂ ਦਾ ਸਾਹਮਣਾ ਕਰਨਾ ਪਿਆ। ਫਿਲਮ ਸਿੱਖਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਅਮਰੀਕਨ ਸਿੱਖ ਸੁਪਰ ਹੀਰੋਜ਼ ਨੂੰ ਇੱਕ ਰਵਾਇਤੀ ਸੁਪਰ ਹੀਰੋ ਦੇ ਰੂਪ ਵਿੱਚ ਨਹੀਂ, ਸਗੋਂ ਨਫ਼ਰਤ ਅਤੇ ਅਸਹਿਣਸ਼ੀਲਤਾ ਨਾਲ ਲੜਦੇ ਹੋਏ ਸਮਾਜਿਕ ਸਵੀਕ੍ਰਿਤੀ ਅਤੇ ਸਵੈ ਪਛਾਣ ਦੇ ਉਦੇਸ਼ ਨਾਲ ਪੇਸ਼ ਕੀਤਾ ਗਿਆ ਹੈ। ਔਸਕਰ ਤੇ ਸਰਵੋਤਮ ਐਨੀਮੇਟਡ ਸ਼ਾਰਟ ਲਈ ਤਿਆਰ ਕੀਤੀ ਗਈ ਇਹ ਫਿਲਮ ਏਸ਼ੀਆ ਸੁਸਾਇਟੀ ਅਤੇ ਸਿੱਖ ਇੰਟਰਨੈਸ਼ਨਲ ਫਿਲਮ ਫੈਸਟੀਵਲ ਤੇ ਸਕਰੀਨਿੰਗ ਲਈ ਸੈੱਟ ਕੀਤੀ ਗਈ ਹੈ। ਵਿਭਿੰਨ ਦਰਸ਼ਕਾਂ ਤੱਕ ਆਪਣੀ ਪਹੁੰਚ ਨੂੰ ਵਧਾਉਣ, ਸ਼ਮੂਲੀਅਤ ਦਾ ਜਸ਼ਨ ਮਨਾਉਣ ਅਤੇ ਸਿੱਖ ਪਛਾਣ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਦੀ ਵਿਆਪਕ ਸਮਝ ਨੂੰ ਉਤਸ਼ਾਹਿਤ ਕਰਦੀ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿੱਚ ਪੁਲਿਸ ਦਾਖਲੇ ਨਾਲ ਹੋਈ ਬੇਅਦਬੀ ਦੇ ਰੋਸ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੇ ਧਰਨੇ ਦੇ ਤੀਜੇ ਦਿਨ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਅੰਮ੍ਰਿਤਸਰ ਦੱਖਣੀ ਹਲਕੇ ਦੇ ਇੰਚਾਰਜ ਸਰਦਾਰ ਸਤਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ। ਧਰਨੇ ਅੰਦਰ ਬੁਲਾਰਿਆਂ ਦਾ ਸੰਬੋਧਨ ਪੰਜਾਬ ਸਰਕਾਰ ਵਿਰੁੱਧ ਤਿੱਖੇ ਰੋਸ ਅਤੇ ਰੋਹ ਦਾ ਪ੍ਰਗਟਾਵਾ ਕਰਦਾ ਨਜ਼ਰ ਆਇਆ। ਹਰ ਬੁਲਾਰੇ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਮਾਨ ਸਰਕਾਰ ਨੂੰ ਤਿੱਖੇ ਸ਼ਬਦਾਂ ਨਾਲ ਸਵਾਲ ਕੀਤੇ ਅਤੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ। ਬੁਲਾਰਿਆਂ ਦਾ ਕਹਿਣਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਇਸ ਲਈ ਪੰਜਾਬ ਪੁਲਿਸ ਨੂੰ ਗੋਲੀਬਾਰੀ ਦਾ ਆਦੇਸ਼ ਵੀ ਉਹਨਾਂ ਵੱਲੋਂ ਹੀ ਕੀਤਾ ਗਿਆ। ਇਸ ਸਾਰੀ ਮੰਦਭਾਗੀ ਘਟਨਾ ਦੀ ਜ਼ਿੰਮੇਵਾਰੀ ਸੀਐਮ ਭਗਵੰਤ ਮਾਨ ਦੀ ਹੈ। ਇਸ ਮੌਕੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਅਤੇ ਜੁੱਤੀਆਂ ਸਮੇਤ ਅੰਦਰ ਜਾ ਕੇ ਕੀਤੀ ਬੇਅਦਬੀ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਘਟਨਾ ਦੇ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਦੋਸ਼ੀ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਾ ਕਰਨੀ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ। ਇਸ ਦੌਰਾਨ ਅੰਮ੍ਰਿਤਸਰ ਹਲਕਾ ਦੱਖਣੀ ਦੇ ਇੰਚਾਰਜ ਸਰਦਾਰ ਸਤਬੀਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਭਗਵੰਤ ਮਾਨ ਸਰਕਾਰ ਦੀ ਕਰੜੀ ਆਲੋਚਨਾ ਵੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਘਟਨਾ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ, ਜਿਨ੍ਹਾਂ ਦੇ ਇਸ਼ਾਰੇ ਤੇ ਪੁਲਿਸ ਨੇ ਅਜਿਹੀ ਕਾਰਵਾਈ ਕੀਤੀ ਹੈ। ਅੱਜ ਦਾ ਜਿਹੜਾ ਇਹ ਰੋਸ ਹੈ, ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ, ਸਰਕਾਰ ਦੀਆਂ ਏਜੰਸੀਆਂ ਰਿਕਾਰਡ ਵੀ ਕਰ ਰਹੀਆਂ ਨੇ, ਸਰਕਾਰ ਦੀਆਂ ਏਜੰਸੀਆਂ ਨੋਟ ਵੀ ਕਰ ਰਹੀਆਂ ਨੇ। ਇਹਦੇ ਲਿਖਿਆ ਜਿਹੜਾ ਰੋਸ ਧਰਨਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਰੋਹ ਬਣਨਾ ਜਾ ਰਿਹਾ। ਆਉਣ ਵਾਲੇ ਦਿਨਾਂ ਵਿੱਚ ਸਿੱਖਾਂ ਦਾ ਇੱਕ ਰੋਸ ਬਣੇਗਾ। ਸਿੱਖ ਆਪਣੀ ਤਲੀ ਤੇ ਰੱਖ ਕੇ ਗੁਰਧਾਮਾਂ ਦੀ ਰਾਖੀ ਵਾਸਤੇ ਲੜਾਈ ਲੜਦਾ। ਸਿੱਖਾਂ ਦੇ ਵਾਸਤੇ ਗੁਰਧਾਮ ਆਪਣੀ ਜਾਨ ਤੋਂ ਪਿਆਰੇ ਨੇ। ਆ ਜਿਸ ਅਕਾਲ ਬੁੰਗਾ ਸਾਹਿਬ ਦੇ ਸਾਹਮਣੇ ਆਪਾਂ ਬੈਠੇ ਆ, ਦਰਸ਼ਨ ਕਰ ਰਹੇ ਆ, ਅੱਜ ਦੇ ਕੀ ਹਾਲਾਤ ਨੇ। ਤਰਸ ਆਉਂਦਾ ਤੇ ਰੋਣ ਆਉਂਦਾ ਕਿ ਅੱਜ ਇਸ ਧਰਤੀ ਦੇ ਉੱਤੇ ਸਾਰੇ ਪਾਸੇ ਪੁਲਿਸ ਦਾ ਵੱਡਾ ਪਹਿਰਾ ਹੈ। ਇਸ ਗੁਰਦੁਆਰਾ ਅਕਾਲ ਬੁੰਗਾ ਜਿਹੜਾ ਫੌਜਾਂ ਦਾ ਕਹਿੰਦੀ ਇਹ ਛਾਉਣੀ ਹੈ, ਜਿੱਥੋਂ ਜਜ਼ਬਾ, ਜਿੱਥੋਂ ਜਕਾਰੇ, ਜਿੱਥੋਂ ਜੋਸ਼ ਪ੍ਰਾਪਤ ਹੁੰਦਾ, ਉੱਥੇ ਜਿਹੜੀ ਆ ਇਸ ਭਗਵੰਤ ਮਾਨ ਦੀ ਫੌਜ ਜਿਹੜੀ ਆ ਕਾਬਜ ਹੋ ਕੇ ਬੈਠੀ ਆ। ਅਸੀਂ ਅੱਜ ਲੋਕਤੰਤਰੀ ਢੰਗ ਦੇ ਨਾਲ ਇਸ ਸਰਕਾਰ ਦੇ ਕੰਨ ਖੋਲਣ ਵਾਸਤੇ ਅੱਜ ਇੱਥੇ ਦੱਸਣ ਵਾਸਤੇ ਆਏ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ, ਸਾਡਾ ਸਵਾਲ ਹੈ ਗੁਰਦੁਆਰਾ ਸਾਹਿਬ ਤੇ ਗੋਲੀ ਕਿਸ ਦੇ ਕਹਿਣ ਤੇ ਚਲਾਈ। ਇਹ ਸਵਾਲ ਬਣਦਾ ਤੇ ਸਵਾਲ ਸਿੱਖ ਸੰਗਤ ਪੁੱਛਦੀ ਹੈ ਕਿ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਕਿ ਉੱਥੇ ਗੋਲੀ ਚੱਲੀ, ਫਲਾਣੇ ਥਾਂ ਚੱਲੀ। ਅੱਜ ਗੋਲੀ ਭਗਵੰਤ ਮਾਨ ਜੀ, ਤੁਹਾਡੀ ਸਰਕਾਰ, ਤੁਸੀਂ ਮੁੱਖ ਮੰਤਰੀ, ਤੁਸੀਂ ਇਹ ਸੂਬੇ ਦੇ ਗ੍ਰਹਿ ਮੰਤਰੀ, ਅੱਜ ਗੋਲੀ ਕਿਹਦੇ ਕਹਿਣ ਤੇ ਚਲਾਈ ਗਈ? 4 ਵਜੇ ਕਿਹੜਾ ਫਾਰਮੂਲਾ ਕਿ 4 ਵਜੇ ਸਵੇਰੇ ਹਮਲਾ ਕੀਤਾ ਗਿਆ? ਉਹ ਵੀ ਜਿਹੜੇ ਸਿੰਘ ਸੀਗੇ ਨਾਮ ਬਾਣੀ ਦਾ ਪਾਠ ਕਰਦੇ ਸੀ। ਕੀ ਇਹ ਮਸਲਾ ਦੋ ਤਰ੍ਹਾਂ ਦਾ ਸੀ? ਕੀ ਇਹ ਗੋਲੀਆਂ ਚਲਾ ਕੇ ਜਾਂ ਬੰਦੇ ਮਰਵਾ ਕੇ ਇਹ ਮਸਲਾ ਹੱਲ ਹੋਣਾ ਸੀ? ਫਿਰ ਤੁਹਾਡਾ ਪ੍ਰਸ਼ਾਸਨ ਕਿੱਥੋਂ ਆ? ਫਿਰ ਜਦੋਂ ਕਹਿੰਦੇ ਆ ਤੁਸੀਂ ਫੇਲ ਹੋ ਚੁੱਕੇ ਹੋ ਤੇ ਫਿਰ ਬੜਾ ਬੁੜਕਦੇ ਨੇ। ਆ ਜਿਹੜੀ ਪੁਲਿਸ ਆ ਜਾਂ ਪ੍ਰਸ਼ਾਸਨ ਆ, ਇਹਨਾਂ ਦਾ ਕੰਮ ਹੁੰਦਾ ਮਸਲੇ ਨੂੰ ਸੁਲਝਾਉਣਾ। ਇੱਥੇ ਕੋਈ ਗੋਲੀ ਨਹੀਂ ਸੀ ਚੱਲ ਰਹੀ। 3 ਦਿਨਾਂ ਤੋਂ ਇੱਥੇ ਜਥੇਦਾਰਾਂ ਦਾ ਆਪਸੀ ਗੱਲਬਾਤ ਚੱਲ ਰਹੀ ਸੀ, ਚੰਗਾ ਮਾਹੌਲ ਸੀ। ਪਰ ਕਾਰਨ ਕੀ ਆ? ਮੌਕਾ ਚੁਣਿਆ ਗਿਆ ਕਿਉਂਕਿ ਸਿੱਖਾਂ ਦੇ ਵਾਰ ਕਰਨਾ ਸੀ। ਕੇਜਰੀਵਾਲ ਅੱਜ ਤੱਕ ਆਪਦੇ ਟੇਬਲ ਤੇ ਸਿੱਖਾਂ ਦੀ ਜਿਹੜਾ ਰੂਹ ਨਾਲ ਜੁੜਿਆ ਹੋਇਆ ਦਵਿੰਦਰਪਾਲ ਸਿੰਘ ਭੁੱਲਰ, ਜਿਹਨੂੰ
ਸਾਰੇ ਕਾਗਜ਼ ਪੂਰੇ ਹੋ ਚੁੱਕੇ ਨੇ, ਪਰ ਕੇਜਰੀਵਾਲ ਸਾਈਨ ਨਹੀਂ ਕਰਦਾ। ਕਹਿੰਦਾ ਮੈਂ ਸਾਈਨ ਇਸ ਕਰਕੇ ਨਹੀਂ ਕਰਦਾ ਕਿ ਇਹ ਸਿੱਖ ਆ, ਜੇ ਮੈਂ ਸਿੱਖ ਨੂੰ ਬਰੀ ਕਰ ਦਿੰਨਾ ਜਾਂ ਛੱਡ ਦਿੰਨਾ ਤਾਂ ਮੈਨੂੰ ਹਿੰਦੁਸਤਾਨ 'ਚ ਵੋਟ ਨਹੀਂ ਮਿਲੇਗੀ। ਅੱਜ ਹਾਲਾਤ ਪੜ੍ਹ ਲਓ, ਤੁਹਾਡੇ ਮੋਬਾਈਲਾਂ ਦੇ ਕੀ ਹਾਲਾਤ ਨੇ। ਖਾਤਾ ਖੋਲ੍ਹਣ ਦਾ ਦੂਰ ਦੀ ਗੱਲ, ਉੱਥੇ ਗਿਣਤੀ 'ਚ ਵੀ ਹੈ ਨਹੀਂ ਆ। ਪਰ ਇਹ ਪੰਜਾਬ ਦੀ ਬਦਕਿਸਮਤੀ ਆ ਕਿ 92 ਗੁੰਗੇ ਇਸ ਅਸੈਂਬਲੀ ਵਿੱਚ ਚਲੇ ਗਏ ਜਿਨ੍ਹਾਂ ਨੇ ਪੰਜਾਬ ਦੀ ਤੇ ਸਿੱਖਾਂ ਦੀ ਗੱਲ ਨਹੀਂ ਕਰਦੇ, ਕਿਉਂਕਿ ਕੇਜਰੀਵਾਲ ਦਾ ਏਜੰਡਾ ਸਿੱਖ ਵਿਰੋਧੀ ਆ।